ਤੋ ਏਲੀਅਨ ਰਜਿਸਟ੍ਰੇਸ਼ਨ ਦੀ ਜਿਹੜੀ ਡਾਕੂਮੈਂਟ ਆ, ਐਵੀਡੈਂਸ ਆ, ਉਹ ਆਲਰੇਡੀ ਜਿਹੜਾ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਪਬਲਿਸ਼ ਜਿਹੜਾ ਉਹ ਕਹਿੰਦੇ ਕਰ ਦਿੱਤਾ ਹੈਗਾ ਆ। ਅੱਛਾ, ਇਹਦੇ ਵਿੱਚ ਫਿਰ ਹੁਣ ਅੱਗੇ ਕੀ ਹੈਗਾ ਆ? ਸੋ ਕਰੰਟ ਰੈਗੂਲੇਸ਼ਨਸ ਕੀ ਆਖਦੀਆਂ ਤੇ ਹੁਣ ਕੀ ਫਿਰ ਉਹਦੇ ਵਿੱਚ ਨਾਲ ਚੇਂਜਿਸ ਆ, ਕਿਹੜੇ ਫਾਰਮਸ ਵਗੈਰਾ ਆ? ਜੇ ਥੋੜਾ ਇਹਦੇ ਬਾਰੇ ਵੀ ਹੁਣ ਦੱਸੋ ਜੀ। ਸੋ ਕਰੰਟ ਕਾਨੂੰਨ ਤੇ ਇਹੀ ਕਹਿੰਦਾ ਸੀਗਾ ਕਿ 30 ਦਿਨਾਂ ਦੇ ਅੰਦਰ ਅੰਦਰ 14 ਸਾਲ ਦੇ ਉਮਰ ਹੋਣ ਤੇ ਤੁਸੀਂ ਫਿੰਗਰਪ੍ਰਿੰਟ ਜਿਹੜੇ ਕਰਨੇ ਆ। ਜਿਹੜੇ ਲੋਕੀ 14 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਆ ਤੇ ਉਹਨਾਂ ਨੇ 30 ਦਿਨਾਂ ਦੇ ਅੰਦਰ ਅੰਦਰ ਜਦੋਂ ਅਮਰੀਕਾ 'ਚ ਉਹਨਾਂ ਨੇ ਐਂਟਰ ਕੀਤਾ ਤੇ ਉਹਨਾਂ ਨੇ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਜਿਹੜੀ ਕਰਨੀ ਆ। ਲੌਫੁਲ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਤੇ ਭਾਵੇਂ ਉਹ ਟੈਂਪਰੇਰੀਲੀ ਅਮਰੀਕਾ ਤੋਂ ਗਿਆ ਹੋਇਆ, ਉਹ ਵੀ ਜਦੋਂ ਵਾਪਸ ਆਉਂਦਾ ਤੇ 14 ਸਾਲ ਜਿਹੜੀ ਉਮਰ ਹੁੰਦੀ ਆ ਉਹਨੂੰ ਵੀ ਆਉਂਦੇ ਹੀ ਜਿਹੜਾ 30 ਦਿਨਾਂ ਦੇ ਅੰਦਰ ਅੰਦਰ ਕਰਨਾ ਪਊਗਾ। ਗ੍ਰੀਨ ਕਾਰਡ ਹੋਲਡਰ ਹੋਣ ਦੀ ਵੀ ਰਿਕੁਆਇਰਮੈਂਟ ਜਿਹੜੀ ਹੈਗੀ ਆ। ਕੋਈ ਵੀ ਕਹਿੰਦੇ ਜਿਹੜੇ ਪੁਰਾਣਾ ਤੁਹਾਡਾ ਐਵੀਡੈਂਸ ਸੀਗਾ ਉਹਨੂੰ ਸਰੈਂਡਰ ਕਰ ਦੇਣਾ ਰਜਿਸਟ੍ਰੇਸ਼ਨ ਦਾ, ਨਵਾਂ ਵਾਲਾ ਐਵੀਡੈਂਸ ਜਿਹੜਾ ਯੂਜ਼ ਕਰਨਾ। ਇਹ ਚੀਜ਼ 'ਚ ਵੀ ਇਹੋ ਸਿਆਣੇ ਆ ਕਿ ਸਾਰੇ ਜਾਣੇ ਉਹ ਸਿਸਟਮ ਦੇ ਵਿੱਚ ਇੱਕ ਡੇਟਾਬੇਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਹਰੇਕ ਜਾਣੇ ਦਾ ਪਤਾ ਹੋਵੇ ਕੌਣ ਕਿੱਦਾਂ ਵਾ, ਕਿੱਥੇ ਰਹਿ ਰਿਹਾ। ਮੇਰੇ ਹਿਸਾਬ ਨਾਲ ਗੱਲਾਂ ਕੀ ਜਾਊਗੀਆਂ ਕਿ ਹੁਣ ਏਦਾਂ ਜਾਊਗੀਆਂ ਕਿ ਮੰਨ ਲਓ ਕਿ ਬੰਦੇ ਨੇ ਐਡਰੈਸ ਆਪਣਾ ਦਿੱਤਾ, ਰਾਈਟ, ਉਹਦਾ ਕੇਸ ਫੇਲ ਹੋ ਗਿਆ, ਅਪੀਲਾਂ ਪੂਲਾਂ ਹਾਰ ਗਿਆ ਤੇ ਸਰਕਾਰ ਨੂੰ ਪਤਾ ਉਹ ਕਿੱਥੇ ਰਹਿ ਰਿਹਾ ਤੇ ਸਿੱਧੇ ਜਾ ਕੇ ਉੱਥੋਂ ਦੀ ਚੱਕ ਸਕਦੀ ਆ। ਹੁਣ ਜੇ ਬੰਦੇ ਨੇ ਝੂਠ ਬੋਲਿਆ ਹੋਇਆ, ਸੱਜਣ ਮਿੱਤਰ ਨਾਲ ਕੋਆਪਰੇਟ ਕਰ ਰਹੇ ਆ, ਕਿਸੇ ਦੇ ਘਰੇ ਰਹਿ ਰਿਹਾ ਤੇ ਕਿਸੇ ਨੇ ਆਪਣੇ ਐਡਰੈਸ ਐਡਰੈਸ ਦਿੱਤੇ ਆ, ਉਹਨਾਂ ਦੇ ਇਹ ਕਹਿੰਦੇ ਕ੍ਰਿਮੀਨਲ ਜਿਹੜੀਆਂ ਸਜ਼ਾਵਾਂ ਲਾਣੀਆਂ। ਠੀਕ ਆ, ਹੁਣ ਜੇ ਸਿਟੀਜ਼ਨ ਬੰਦਾ ਵੀ ਜਾਣ ਕੇ ਆਪਣਾ ਐਡਰੈਸ ਐਡਰੈਸ ਦੇ ਕੇ ਘਪਲਿਆਂ 'ਚ ਪਾਰਟੀਸਪੇਟ ਕਰ ਰਿਹਾ, ਉਹਨੂੰ ਵੀ ਪ੍ਰੋਬਲਮ ਆਊਗੀ। ਤਾਂ ਤੁਸੀਂ ਵੀ ਕਿਸੇ ਦੇ ਆਪਣੇ ਐਡਰੈਸ ਐਡਰੈਸ ਆਪਣਾ ਕਿਸੇ ਨੂੰ ਨਹੀਂ ਦੇਣਾ। ਠੀਕ ਆ, ਕਿਸੇ ਦੀ ਹੈਲਪ ਕੀਤੇ ਗਏ ਆਪ ਨਾ ਵਿੱਚ ਜਿਹੜਾ ਰਗੜ ਹੋ ਜਾਓ, ਉਹਨੂੰ ਫਰਾਡ ਜਿਹੜਾ ਮੰਨ ਰਹੇ ਆ। ਅਗਲੇ ਸਿੱਧੇ ਕਹਿ ਰਹੇ ਆ ਕਿ ਸਾਨੂੰ ਐਡਰੈਸ ਵਗੈਰਾ ਜਿਹੜਾ ਸਿੱਧੇ ਤੇ ਕਲੀਨ ਸਾਨੂੰ ਚਾਹੀਦਾ। ਡੇਟਾਬੇਸ ਇਹ ਆਪਣਾ ਜਿਹੜਾ ਮੇਨਟੇਨ ਕਰ ਰਿਹਾ। ਡੇਟਾਬੇਸ ਜਿਹਨੂੰ ਨਹੀਂ ਪਤਾ ਕੀ ਹੁੰਦਾ ਕਿ ਕੰਪਿਊਟਰ ਦੇ ਵਿੱਚ ਉਹਨਾਂ ਨੇ ਬੇਸਿਕਲੀ ਤੁਹਾਡੀ ਇਨਫੋਰਮੇਸ਼ਨ ਪਾਣੀ ਆ, ਨਾਮ ਕੀ ਆ, ਡੇਟ ਆਫ ਬਰਥ ਕੀ ਆ, ਕਿਹੜੀ ਕੰਟਰੀ ਦਾ ਤੇ ਕਿੱਥੇ ਰਹਿ ਰਿਹਾ, ਕਦੋਂ ਅਮਰੀਕਾ ਦੇ ਵਿੱਚ ਆਇਆ ਸੀਗਾ, ਉਮਰ ਵਗੈਰਾ ਸਾਰੀਆਂ ਚੀਜ਼ਾਂ ਜਿਹੜੀਆਂ ਪਾਣੀਆਂ, ਉਹਨੂੰ ਡੇਟਾਬੇਸ ਆਪਾਂ ਕਹਿੰਦੇ ਆ ਕਿ ਇਨਫੋਰਮੇਸ਼ਨ ਉਹਨਾਂ ਨੇ ਸਾਰੀ ਜਿਹੜੀ ਇਕੱਠੀ ਕਰਨੀ ਆ। ਤੇ ਰਾਈਟ ਵੇ ਉਹਨਾਂ ਨੇ ਜਿੱਦਾਂ ਇਹ ਵੀ ਕਹਿਤਾ ਕਿ ਤੁਸੀਂ ਪੁਰਾਣੇ ਫਾਰਮ ਜੇ ਤੁਹਾਡੇ ਹੈਗੇ ਤੁਸੀਂ ਨਵੇਂ ਅਪਗ੍ਰੇਡ ਕਰਨੇ ਆ। ਸੋ ਥੋੜੀ ਜਿਹੀ ਚੀਜ਼ ਇਹਦੇ ਵਿੱਚ ਦੱਸ ਦਈਏ, ਜਿੱਦਾਂ ਹੁਣ I-94 ਜਿਹਨਾਂ ਨੂੰ ਮਿਲਦਾ, ਰਾਈਟ, ਜਿਹੜੇ ਟੂਰਿਸਟ ਵੀਜ਼ੇ ਤੇ ਆਏ ਸੀਗੇ, ਹਾਂਜੀ, ਉਹ ਆਲਰੇਡੀ ਫਿੰਗਰਪ੍ਰਿੰਟ ਜਿਹੜੇ ਹੋ ਗਏ ਸੀਗੇ I-94। ਸੇਮ ਥਿੰਗ ਜਿੱਦਾਂ I-95 ਜਿਹੜੇ ਸ਼ਿਪਾਂ ਵਾਲੇ ਲੋਕ ਆ। ਠੀਕ ਆ, 485 ਜਿਹਨਾਂ ਨੇ ਗ੍ਰੀਨ ਕਾਰਡ ਵਗੈਰਾ ਫਾਈਲ ਕੀਤਾ। ਮੈਂ ਕਰੰਟ ਰੂਲ ਦੱਸ ਰਿਹਾ ਕਿ ਕਰੰਟ ਰੂਲ ਕੀ ਕਹਿੰਦਾ ਕਿ ਇਹ ਜਿਹੜੇ ਲੋਕ ਹੈਗੇ ਆ, ਇਹ ਮੈਂ ਉਹੀ ਦੱਸੂਗਾ ਜਿਹੜੇ ਸਾਡੀ ਕਮਿਊਨਿਟੀ ਨੂੰ ਮੈਟਰ ਕਰਦੇ ਆ, ਕਿਉਂਕਿ ਕਈ ਸਾਰੇ ਸਾਡੀ ਕਮਿਊਨਿਟੀ ਨੂੰ ਮੈਟਰ ਨਹੀਂ ਕਰਦੇ। ਪਰ ਇਹ ਜਿਹੜਾ I-94 ਹੋ ਗਿਆ, I-95 ਹੋ ਗਿਆ ਸ਼ਿਪਾਂ ਵਾਲਿਆਂ ਦਾ, 485 ਜਿਹੜਾ ਗ੍ਰੀਨ ਕਾਰਡ ਤੁਸੀਂ ਫਾਈਲ ਕਰਦੇ ਆ, ਰਿਫਿਊਜੀ ਵਾਲੇ ਜਿਹੜੇ ਹੋ ਗਏ I-590 ਹੋ ਗਿਆ, 690 ਹੋ ਗਿਆ, 698 ਹੋ ਗਿਆ ਟੈਂਪਰੇਰੀ ਪ੍ਰੋਟੈਕਟਡ ਸਟੇਟਸ TPS ਵਾਲੇ ਜਿਹੜੇ ਲੋਕ ਹੋ ਗਏ। ਫੈਮਿਲੀ ਯੂਨਿਟੀ ਪ੍ਰੋਗਰਾਮ ਦੇ ਅੰਦਰ ਜਿਹੜੇ ਆਏ ਸੀਗੇ ਵਲੰਟਰੀ ਡਿਪਾਰਚਰ ਵਗੈਰਾ ਜਿਹਨਾਂ ਨੇ ਲਈ ਸੀਗੀ 817, ਇਹ ਸਾਰੇ ਜਿਹੜੇ ਲੋਕ ਹੋ ਗਏ ਜਿਨ੍ਹਾਂ ਨੇ 221 ਜਿਹਨਾਂ ਨੂੰ ਨੋਟਿਸ ਆਫ ਹੀਅਰਿੰਗ ਮਿਲਿਆ ਸੀਗਾ, ਪੁਰਾਣੇ ਜਿਹੜੇ ਕੇਸ ਆ, ਜਿਹਨਾਂ ਨੇ ਵਰਕ ਪਰਮਿਟ ਵਗੈਰਾ ਫਾਈਲ ਕੀਤੇ ਸੀਗੇ 766 ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ, ਜਾਂ ਜਿਹਨਾਂ ਨੂੰ NTA ਵਗੈਰਾ ਮਿਲੇ ਹੋਏ ਆ, ਜਾਂ ਜਿਹਨਾਂ ਦੇ ਕੋਲ ਪਰਮਾਨੈਂਟ ਰੈਜ਼ੀਡੈਂਟ ਕਾਰਡ ਹੈਗਾ I-551, ਉਹ ਸਾਰਿਆਂ ਦੀ ਫਿੰਗਰਪ੍ਰਿੰਟਿੰਗ ਜਿਹੜੀ ਹੋ ਗਈ ਸੀ। ਨੋਟਿਸ ਟੂ ਅਪੀਅਰ I-862 ਜਿਹਨਾਂ ਨੂੰ ਮਿਲਿਆ ਸੀਗਾ, ਉਹਨਾਂ ਦੀ ਫਿੰਗਰਪ੍ਰਿੰਟਿੰਗ ਹੋ ਗਈ ਸੀ। ਜਿਹੜੇ ਅਸਾਈਲਮ ਆਫਿਸ ਤੋਂ ਇਮੀਗ੍ਰੇਸ਼ਨ ਕੋਰਟ 'ਚ ਗਏ ਸੀ, ਉਹ ਸਾਰਿਆਂ ਦੀ ਫਿੰਗਰਪ੍ਰਿੰਟਿੰਗ ਹੋ ਗਈ ਸੀ। ਇਹ ਜਿਹੜਾ ਪੁਰਾਣਾ ਰੂਲ ਕਹਿੰਦਾ ਕਿ ਇਹ ਸਾਰਿਆਂ ਦੀ ਆਲਰੇਡੀ ਫਿੰਗਰਪ੍ਰਿੰਟਿੰਗ ਆ, ਬਾਕੀ ਸਾਰਿਆਂ ਨੂੰ ਜਿਹੜੀ ਫਿੰਗਰਪ੍ਰਿੰਟਿੰਗ ਕਰਨੀ ਲਾਜ਼ਮੀ ਹੈ। ਹੁਣ ਜਿਹੜਾ ਇਹ ਕੀ ਕਹਿੰਦੇ ਆ ਕਿ ਨਵਾਂ ਰੂਲ ਕੀ ਕਹਿੰਦਾ, ਨਵਾਂ ਰੂਲ ਪਹਿਲਾਂ ਟਰੰਪ ਸਰਕਾਰ ਕਲੈਰੀਫਾਈ ਕਰ ਰਹੀ ਹੈ ਕਿ ਸਾਡੇ ਕੋਲ ਅਥਾਰਟੀ ਕੀ ਹੈਗੀ ਆ। ਉਹ ਕਹਿੰਦੇ ਕਿ ਜਿਹੜਾ ਆਪਾਂ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ ਸੀਗਾ ਪ੍ਰੋਟੈਕਟਿੰਗ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਹਾਂਜੀ, ਉਹ ਕਹਿ ਰਹੇ ਅਮਰੀਕਨ ਇੱਕ ਪਾਸੇ ਆ, ਜਿਹੜੇ ਹੁਣ ਸਾਰੇ ਲੋਕੀ ਆ ਰਹੇ ਆ ਇਹ ਕ੍ਰਾਈਮ ਸ਼ਰਾਈਮ ਇਹਨਾਂ ਨਾਲ ਕਰ ਰਹੇ, ਇਹਨਾਂ ਨੂੰ ਉਹ ਅਲੱਗ ਤਰੀਕੇ ਨਾਲ ਦੇਖਦੇ ਆ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਮੀਗ੍ਰੈਂਟਾਂ ਤੋਂ ਇਹਨਾਂ ਨੂੰ ਪ੍ਰੋਟੈਕਟ ਕਰਨਾ। ਜ਼ਿਆਦਾਤਰ ਜਿਹੜੇ ਸੀਗੇ ਕ੍ਰਾਈਮ ਸੀਗੇ ਇਹ ਕਲੱਬਾਂ ਬਾਰਾਂ ਵਾਲੇ ਕ੍ਰਾਈਮ ਜਿਹੜੇ ਜ਼ਿਆਦਾ ਸੀਗੇ, ਸੈਕਸ ਕ੍ਰਾਈਮ ਜਿਹੜੇ ਜ਼ਿਆਦਾ ਸੀਗੇ, ਉਧਰੋਂ ਦੀ ਜਿਹੜੀਆਂ ਅੱਖਾਂ 'ਚ ਜ਼ਿਆਦਾ ਜਿਹੜੇ ਖੜਕਣੇ ਸ਼ੁਰੂ ਹੋਏ ਆ। ਆਪਣੀ ਕਮਿਊਨਿਟੀ ਕੋਈ ਵਾਲੀ ਇਹਦੇ ਵਿੱਚ ਪਿੱਛੇ ਨਹੀਂ ਹੈਗੀ। ਬਥੇਰੇ ਲੋਕੀ ਜਿਹੜੇ ਹੈਗੇ ਆ ਰੇਪ ਰੂਪ ਕਰਕੇ ਰਾਤੋਂ ਰਾਤ ਜਿਹੜੇ ਭੱਜ ਜਾਂਦੇ ਆ, ਬਥੇਰੇ ਜਿਹੜੇ ਲੋਕੀ ਹੈਗੇ ਆ, ਕਾਫੀ ਜਾਣਿਆਂ ਦਾ ਜਿਹੜਾ ਨਾਮ ਇਹਦੇ ਵਿੱਚ ਆਉਂਦਾ। ਠੀਕ ਆ, ਗਨ ਵਾਇਲੈਂਸ ਵਗੈਰਾ ਉਹ ਚੀਜ਼ਾਂ ਕਾਫੀ ਆ, ਫਾਈਨੈਂਸ਼ੀਅਲ ਫਰਾਡ ਬੜੇ ਆ, ਇੰਸ਼ੋਰੈਂਸ ਫਰਾਡ ਵਗੈਰਾ ਜਿਹੜੇ ਕਾਫੀ ਆ। ਇਹਦੇ ਵਿੱਚ ਇੱਕ ਚੀਜ਼ ਦੱਸਦੀ ਹੈ, ਕਈ ਵਾਰੀ ਬੰਦਾ ਕੀ ਹੁੰਦਾ ਕਿ ਟਰੱਕਿੰਗ ਸ਼ਰਕਿੰਗ ਕੰਪਨੀਆਂ ਵੱਡੀਆਂ 'ਚ ਕੰਮ ਕਰਦੇ ਹੁੰਦੇ ਆ, 50-100 ਉਹਨਾਂ ਦੇ ਟਰੱਕ ਹੁੰਦੇ ਆ, ਸਾਰੀਆਂ ਦੀ ਇੰਸ਼ੋਰੈਂਸ ਨਹੀਂ ਕਰਾਈ ਹੁੰਦੀ। ਪਤਾ ਨਹੀਂ ਹੁਣ ਕਿਹੜਾ ਸਿਸਟਮ, ਕਿਤਾਬਾਂ ਕਤੂਬਾਂ ਕਿੱਦਾਂ ਘੁਮਾਉਂਦੇ ਆ, ਅੱਧੀਆਂ ਇੰਸ਼ੋਰੈਂਸ ਕਰਾਈਆਂ ਹੁੰਦੀਆਂ, ਅੱਧੀਆਂ ਨਹੀਂ ਕਰਾਈਆਂ ਹੁੰਦੀਆਂ ਪੈਸੇ ਪੂਸੇ ਬਚਾਉਣ ਨੂੰ। ਉਹਦੇ ਵਿੱਚ ਕਈ ਵਾਰੀ ਜਿਹੜਾ ਨਜਾਇਜ਼ ਡਰਾਈਵਰ ਪੇਲਿਆ ਜਾਂਦਾ, ਕਿਉਂਕਿ ਉਹਨਾਂ ਨੇ ਸਾਰੇ ਹੀ ਪੇਪਰ ਵਰਕ ਓਵਰਆਲ ਘਪਲਾ ਕੀਤਾ ਹੁੰਦਾ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਨੂੰ ਚੱਕ ਕੇ ਉਹ ਜਿਹੜਾ ਪੇਲ ਦਿੰਦੇ ਆ, ਬੈਠੇ ਇੰਸ਼ੋਰੈਂਸ ਫਰਾਡ ਦੇ ਲੱਗ ਜਾਂਦੇ ਆ।
ਫਿਰ ਕੀ ਹੈਗਾ ਕਿ ਜਿਹੜੇ ਕੰਪਨੀ ਵਾਲੇ ਮਾਲਕ ਇਹਨਾਂ ਦੇ ਤਾਂ ਪੈਸੇ ਆ, ਇਹਨਾਂ ਨੇ ਪਹਿਲਾਂ ਹੀ ਕੈਲਕੂਲੇਟ ਕੀਤਾ ਹੁੰਦਾ, ਇਹ ਮਹਿੰਗੇ ਵਕੀਲ ਕਰਕੇ ਨਿਕਲ ਜਾਂਦੇ ਆ, ਠੀਕ ਹੈ ਤੇ ਜੀ। ਇਹ ਨਾਲੇ ਪੱਕੇ ਵੀ ਹੁੰਦੇ ਆ, ਸਿਟੀਜ਼ਨ ਵੀ ਹੁੰਦੇ ਆ, ਤੇ ਬਾਅਦ ਚ ਇਹ ਤੁਹਾਡੇ ਪਿੱਛੇ ਖੜਦੇ ਨਹੀਂ, ਠੀਕ ਹੈ, ਸਟੋਰਾਂ ਵਾਲੇ, ਟਰੱਕਿੰਗ ਕੰਪਨੀ ਵਾਲੇ ਖੜਦੇ ਨਹੀਂ ਕਦੀ ਤੁਹਾਡੇ ਪਿੱਛੇ, ਜਿਹੜਾ ਆਮ ਵਿਚਾਰਾ ਵਰਕਰ ਹੁੰਦਾ ਉਹ ਪੇਲਿਆ ਜਾਂਦਾ। ਸੋ ਇੱਕ ਇਹ ਵੀ ਹੈਗਾ ਕਿ ਠੀਕ ਹੈ, ਕੋਈ ਵੱਡਾ ਵਿਅਕਤੀ ਹੈ, ਕੁਛ ਵੀ ਹੈ, ਕੋਈ ਏਦਾਂ ਥੋੜਾ ਉਹਨੇ ਤੁਹਾਡੇ ਨਾਲ ਆਪਣੀ ਵੈਲਥ ਜਿਹੜੀ ਸ਼ੇਅਰ ਕਰ ਲੈਣੀ ਆ, ਹਾਂਜੀ ਤੇ ਸਹੀ ਗੱਲ। ਤੁਹਾਨੂੰ ਕੋਈ ਗਲਤ ਕਾਨੂੰਨ ਦੀ ਪੱਟੀ ਜਿਹੜੀ ਪੜਾਉਂਦਾ ਵਾ, ਆਪਣਾ ਤੁਸੀਂ ਡਾਕੂਮੈਂਟ ਕਰਕੇ ਰੱਖੋ, ਇੰਸ਼ੋਰੈਂਸ ਉਹ ਸਾਰੇ ਰਿਕਾਰਡ ਜਿਹੜੇ ਚੈੱਕ ਕਰੋ, ਠੀਕ ਆ। ਤੁਹਾਨੂੰ ਜੇ ਕੋਈ ਸਲਾਹ ਦਿੰਦਾ ਕਿ ਨਹੀਂ ਏਦਾਂ ਕਰ ਲਾ, ਉਦਾਂ ਕਰ ਲਾ, ਉਹਨੂੰ ਸਿੱਧੇ ਕਹੋ ਯਾਰ ਕਿ ਤੇਰੀਆਂ ਕੰਪਨੀਆਂ ਬਣੀ ਜਾਂਦੀਆਂ, ਮੈਨੂੰ ਕੀ, ਮੈਂ ਤਾਂ ਦਿਹਾੜੀਦਾਰ ਬੰਦਾ, ਸਿੱਧੇ ਮੈਨੂੰ ਇੰਸ਼ੋਰੈਂਸ ਜਾਂ ਜਿਹੜੀਆਂ ਚੀਜ਼ਾਂ ਸਹੀ ਜਿਹੜੀਆਂ ਲੈ ਕੇ ਦੇ। ਇਹ ਵੀ ਨਵੀਂ ਚੀਜ਼ ਮੈਨੂੰ ਪਿਛਲੇ ਸਾਲ ਹੀ ਪਤਾ ਲੱਗੀ ਆ ਕਿ ਮੈਂ ਕਿਹਾ ਤੈਨੂੰ ਕੀ ਫਾਇਦਾ ਹੋਣਾ ਸੀਗਾ, ਕਹਿੰਦਾ ਯਾਰ ਮਾਲਕ ਨੇ ਏਦਾਂ ਕੀਤਾ ਸੀਗਾ, ਤੇ ਮਾਲਕ ਹੁਣ ਦੇਖੋ 50 60 ਟਰੱਕ ਚੱਲਦੇ ਆ, ਫਿਰ ਉਹੀ ਗੱਲ ਕੰਜੂਸੀ ਕਿ ਸਾਰਿਆਂ ਦੀ ਇੰਸ਼ੋਰੈਂਸ ਕਿਉਂ ਲਈਏ, ਤੇ ਅੱਗੋਂ ਉਹਨਾਂ ਨੇ ਇੰਸ਼ੋਰੈਂਸ ਏਜੰਟ ਏਦਾਂ ਦੇ ਕੀਤੇ ਹੁੰਦੇ ਆ, ਉਹਨਾਂ ਦੇ ਨਾਲ ਰਲ ਮਿਲ ਕੇ ਪਤਾ ਨਹੀਂ ਕੀ ਪੇਪਰ ਵਰਕ ਚ ਘਪਲਾ ਛਪਲਾ ਕਰ ਦਿੰਦੇ ਆ, ਕਿ ਉਹਦੇ ਵਿੱਚ ਜਿਹੜੇ ਬੰਦੇ ਆ ਉਹ ਫਸ ਹੋ ਜਾਂਦੇ ਆ, ਜਿਹੜੇ ਡਰਾਈਵਰ ਆਪਣੇ ਹੁੰਦੇ ਆ। ਸੋ ਇਹ ਚੀਜ਼ ਸੀਗੀ। ਤੇ ਦੂਸਰਾ ਇਹ ਆ ਕਿ ਕਈ ਵਾਰੀ ਤੁਹਾਨੂੰ ਦਲੇਰ ਬਣਾ ਦਿੰਦੇ ਆ ਸਟੋਰਾਂ ਵਾਲੇ, 7-11 ਵਾਲੇ, ਉਹ ਤੇ ਤੁਸੀਂ ਆ ਕੇ ਚੁੱਕ ਚ ਇਹਨਾਂ ਨੂੰ ਡਿਫੈਂਡ ਕਰਨ ਲੱਗ ਪੈਂਦੇ ਆ, ਸ਼ਾਪ ਲਿਫਟਰਸ ਨੂੰ ਡਿਫੈਂਡ ਕਰਨ ਲੱਗ ਪੈਂਦੇ ਆ। ਤਕਰੀਬਨ ਭਾਜੀ ਜਿੰਨੇ ਕੇਸ ਕੀਤੇ ਸੀਗੇ, ਜਦੋਂ ਵੀਡੀਓ ਮੰਗੀ ਨਾ ਮਾਲਕ ਕੋ, ਐ ਤੋਰੀ ਜਿਹਾ ਮੂੰਹ ਥੱਲੇ ਸੁੱਟ ਕੇ ਕਿ ਨਹੀਂ ਜੀ ਸਾਡੇ ਵਕੀਲ ਨੇ ਮਨਾ ਕੀਤਾ ਕਿ ਵੀਡੀਓ ਸ਼ੇਅਰ ਨਹੀਂ ਕਰਨੀ। ਕਦੀ ਇਹ ਲੋਕੀ ਵੀਡੀਓ ਸ਼ੇਅਰ ਨਹੀਂ ਕਰਦੇ, ਮਦਦ ਇਹ ਨਹੀਂ ਆਪ ਦਾ ਕਰਦੇ ਉਦੋਂ ਫਿਰ। ਦੇਖਦੇ, ਇਹ ਆਪ ਦਾ ਦੇਖਦੇ ਆ, ਮੈਂਟੈਲਿਟੀ ਇਹਨਾਂ ਦੀ ਹੈ ਨੀ ਗੀ ਉਹ ਜਿਹੜੀ ਕਿ ਕਮਿਊਨਿਟੀ ਦੀ ਹੈਲਪ ਕਰਨੀ ਆ, ਬਿਲਕੁਲ ਵਿੱਚ ਵਿਚਾਲੇ ਜਿਹੜਾ ਛੱਡ ਜਾਂਦੇ ਆ। ਕਦੀ ਵੀਡੀਓ ਕਦੀ ਬੰਦੇ ਪਿੱਛੇ ਇਹ ਖੜਦੇ ਨਹੀਂ ਹੈਗੇ, ਠੀਕ ਆ। ਤੇ ਤੁਸੀਂ ਸਾਰੇ ਜਾਣੇ ਆਪਣਾ ਦੇਖੋ, ਠੀਕ ਆ, ਦੇਖ ਕੇ ਪਹਿਲਾਂ ਕਾਨੂੰਨ ਦੀ ਵਾਇਲੇਸ਼ਨ ਦੇ ਵਿੱਚ ਨਾ ਜਾਇਓ ਕਿਸੇ ਦੇ ਕਰਕੇ ਵੀ। ਸੋ ਉਹ ਕੀ ਕਹਿੰਦੇ ਆ ਕਿ ਜਿਹੜਾ ਨਵਾਂ ਕਾਨੂੰਨ ਜਿਹੜਾ ਹੁਣ ਬਣਿਆ, ਜਿਹੜਾ ਐਗਜ਼ੈਕਟਿਵ ਆਰਡਰ ਆਇਆ ਸੀਗਾ, ਪ੍ਰੋਟੈਕਟਿੰਗ ਦੀ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਹਾਂਜੀ, ਇਹਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਫੁੱਲ ਪਾਵਰ ਹੈਗੀ ਆ ਕਿ ਆਪਾਂ ਜਿੱਦਾਂ ਦੇ ਮਰਜ਼ੀ ਕਾਨੂੰਨ ਜਿਹੜੇ ਬਣਾ ਸਕਦੇ ਆ। ਤੇ ਉਹ ਕਹਿੰਦੇ ਕਿ ਸਾਰਿਆਂ ਦਾ ਇਹ ਕਾਨੂੰਨ ਦੇ ਤਹਿਤ ਇੱਕ ਲੀਗਲ ਆਬਲੀਗੇਸ਼ਨ ਹੈਗਾ ਕਿ ਭਾਵੇਂ ਤੁਹਾਡੀ ਪੁਰਾਣੀ ਰਜਿਸਟ੍ਰੇਸ਼ਨ ਹੋਈ ਵੀ ਆ, ਤੁਸੀਂ ਦੁਬਾਰਾ ਨਵੇਂ ਸਿਰਿਓਂ ਜਿਹੜੀ ਰਜਿਸਟ੍ਰੇਸ਼ਨ ਤੁਸੀਂ ਕਰੋ, ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਏਦਾਂ ਦੇ ਸਿਸਟਮ ਜਿਹੜੇ ਲੈ ਕੇ ਆਈਏ, ਨਵੇਂ ਫਾਰਮ ਵਗੈਰਾ ਲੈ ਕੇ ਆਈਏ, ਜਿਹਦੇ ਵਿੱਚ ਕਿ ਆਪਾਂ ਸਾਰੇ ਜਿਹੜੇ ਵਿਅਕਤੀ ਆ ਉਹਨਾਂ ਦੀ ਇਨਫੋਰਮੇਸ਼ਨ ਕੈਪਚਰ ਕਰ ਸਕੀਏ, ਕਿ ਸਾਨੂੰ ਪਤਾ ਹੋਵੇ ਕਿ ਕਿਹੜਾ ਵਿਅਕਤੀ ਸਾਡੇ ਦੇਸ਼ 'ਚ ਰਹਿ ਰਿਹਾ। ਜਿੱਦਾਂ ਹੁਣ ਬਾਰਡਰ ਖੁੱਲੇ ਛੱਡੇ ਹੋਏ ਆ, ਉਹ ਬੇਸਿਕਲੀ ਨਾ ਸਿਰਫ ਜਿਹੜੇ ਬਾਰਡਰ ਬੰਦ ਕਰਨਾ ਚਾਹੁੰਦੇ ਆ, ਪਰ ਈਵਨ ਜਿਹੜੇ ਅੰਦਰ ਵੀ ਲੋਕ ਰਹਿ ਰਹੇ ਆ, ਕਿਉਂਕਿ ਹੁਣ ਇਮੀਗ੍ਰੈਂਟ ਕ੍ਰਾਈਮ ਵੀ ਬਹੁਤ ਜ਼ਿਆਦਾ ਵੱਧ ਗਿਆ। ਉਹ ਕਹਿ ਰਹੇ ਆ ਕਿ ਇਹਨਾਂ ਦਾ ਵੀ ਜਿਹੜਾ ਸੀਗਾ, ਇਹਨਾਂ ਨੂੰ ਵੀ ਕਾਬੂ ਕਰਨ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਲੋਕ ਨੇ ਤੇ ਕਿੱਥੇ ਰਹਿ ਰਹੇ ਆ। ਤੇ ਸੇਮ ਚੀਜ਼ ਉਹ ਇਹੀ ਕਹਿ ਰਹੇ ਕਿ ਐਨਫੋਰਸਮੈਂਟ ਪ੍ਰਾਇੋਰਟੀ ਹੈਗੀ ਸਾਡੀ, ਕਿਉਂਕਿ ਸਰਕਾਰੀ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ ਉਹਨੇ ਆਦੇਸ਼ ਦਿੱਤਾ। ਐਨਫੋਰਸਮੈਂਟ ਪ੍ਰਾਇੋਰਟੀ ਦਾ ਮਤਲਬ ਇਹ ਹੈਗਾ ਕਿ ਜੇ ਸਰਕਾਰ ਕੋਲ 10 ਕੰਮ ਆ, ਇਹ ਪਹਿਲੇ ਨੰਬਰ ਤੇ ਆ ਜਾਂਦਾ ਕਿ ਇਹ ਆਪਾਂ ਕਰਨਾ ਹੀ ਕਰਨਾ ਹੈਗਾ। ਠੀਕ ਹੈ। ਤੇ ਉਹ ਕਹਿੰਦਾ ਕਿ ਜਦੋਂ ਟਰੰਪ ਨੇ ਇਹ ਐਗਜ਼ੈਕਟਿਵ ਆਰਡਰ ਪਾਸ ਕੀਤਾ, ਤੇ ਉਹਦੇ ਨਾਲ ਹੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ, ਉਹਨੇ ਆਪਣੇ ਕਾਨੂੰਨ ਜਿਹੜੇ ਜਾਂਚਣੇ ਪਰਖਣੇ ਸ਼ੁਰੂ ਕਰਤੇ, ਤੇ ਉਹਨਾਂ ਨੇ ਨਤੀਜਾ ਇਹੀ ਕੱਢਿਆ ਕਿ ਆਪਾਂ ਦੁਬਾਰਾ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਕਰਨੀ ਆ। ਤੇ ਉਹ ਕਹਿੰਦੇ ਆ ਕਿ ਆਪਾਂ ਕਿਹੜੇ ਲੋਕੀ ਇਹਦੇ ਵਿੱਚ ਕਵਰ ਕਰਨੇ ਆ। ਉਹ ਕਹਿੰਦੇ ਕਿ ਜਿਹੜੇ ਲੋਕੀ ਬਿਨਾਂ ਇੰਸਪੈਕਸ਼ਨ ਦੇ ਆ ਗਏ ਸੀਗੇ, ਤੇ ਬਾਅਦ ਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਫੜ ਲਿਆ, ਇਹ ਜਿਹੜੇ ਬਾਰਡਰ ਟੱਪ ਕੇ ਆਉਂਦੇ ਆ, ਤੇ ਬਾਅਦ ਚ ਉਹਨਾਂ ਨੂੰ ਜਿੱਦਾਂ ਪੁਲਿਸ ਵਾਲੇ ਫੜ ਲੈਂਦੇ ਆ, ਬਾਰਡਰ ਦੇ ਅੰਦਰ ਆਉਂਦੇ ਆ, ਜਿਹੜੇ ਆਪਣੇ ਲੋਕ ਜ਼ਿਆਦਾ ਜਿਹੜੇ ਬਾਰਡਰ ਕਰਦੇ ਆ, ਤੇ ਉਹ ਕਹਿੰਦੇ ਆ ਕਿ ਇਹਨਾਂ ਦੇ ਕੋਲ ਰਜਿਸਟ੍ਰੇਸ਼ਨ ਫਾਰਮ ਨਹੀਂ ਹੁੰਦਾ। ਤਾਂ ਸਾਰੇ ਲੋਕੀ ਜਿਹੜੇ ਪੰਜਾਬੀ ਤਕਰੀਬਨ ਬਾਰਡਰ ਟੱਪ ਕੇ ਆਏ ਸੀਗੇ, ਬਾਅਦ ਚ ਇਹਨਾਂ ਨੂੰ DHS ਐਨਕਾਊਂਟਰ ਕਰ ਲੈਂਦੀ ਆ, ਤੇ ਸਾਰੇ ਇਹਦੀ ਚਪੇਟ ਦੇ ਵਿੱਚ ਆ ਜਾਂਦੇ ਆ। ਉਹ ਵਾਲੇ ਲੋਕੀ ਜਿਹੜੇ ਸੇਫ ਲੰਘੇ ਆਏ ਸੀ, ਨਹੀਂ ਫੜ ਜਾਂਦੇ, ਉਹ ਵੀ ਉਹ ਕਹਿੰਦੇ ਇਹਦੇ ਵਿੱਚ ਆ ਜਾਂਦੇ ਆ। ਜਿਹੜੇ TPS ਵਗੈਰਾ ਵਾਲੇ ਸੀਗੇ, ਉਹਨਾਂ ਨੂੰ ਆਪਾਂ ਕਹਿੰਦੇ ਅੰਦਰ ਆਣ ਦਿੰਦੇ ਸੀਗੇ TPS ਦੇ ਬਾਵਜੂਦ, ਪਰ ਉਹਨਾਂ ਦੀ ਆਪਾਂ ਇਨਫੋਰਮੇਸ਼ਨ ਨਹੀਂ ਲੈਂਦੇ ਸੀਗੇ, ਫਿੰਗਰਪ੍ਰਿੰਟ ਵਗੈਰਾ ਨਹੀਂ ਲੈਂਦੇ ਸੀਗੇ, ਉਹ ਵੀ ਇਹਦੇ ਵਿੱਚ ਜਿਹੜੇ ਆ ਜਾਂਦੇ ਆ। ਜਿਹੜੇ ਕੈਨੇਡਾ ਤੋਂ ਆਏ ਆ, ਵਿਜ਼ਟਰ ਆਏ ਆ, ਓਵਰਸਟੇ ਕਰ ਗਏ ਆ, ਉਹਨਾਂ ਦੇ ਵੀ ਇਹ ਫਿੰਗਰਪ੍ਰਿੰਟ ਨਹੀਂ ਲੈਂਦੇ ਸੀ, ਉਹ ਵੀ ਇਹਦੇ ਵਿੱਚ ਆ ਜਾਂਦੇ ਆ। ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਫਾਈਲ ਕੀਤਾ, ਪਰ ਉਹ ਕਹਿੰਦਾ ਕਿ ਗ੍ਰੀਨ ਕਾਰਡ ਜਿਹੜਾ ਸੀਗਾ ਉਹ, ਕਿਉਂਕਿ ਹੁਣ ਤੁਹਾਡੀ 6 ਮਹੀਨੇ ਬਾਅਦ ਫਿੰਗਰਪ੍ਰਿੰਟਿੰਗ ਆਉਂਦੀ ਹੈ, ਰਾਈਟ, ਤੇ ਉਹ ਕਹਿੰਦਾ ਕਿ ਆਪਾਂ 30 ਦਿਨਾਂ ਦੇ ਅੰਦਰ ਸਾਨੂੰ ਫਿੰਗਰਪ੍ਰਿੰਟ ਚਾਹੀਦੇ ਆ। ਤੇ ਕਈ ਵਾਰੀ ਜਿੱਦਾਂ ਲੋਕੀ ਹੁੰਦੇ ਆ ਯੂ ਵੀਜ਼ਾ ਗ੍ਰੀਨ ਕਾਰਡ ਕਰ ਦਿੰਦੇ ਆ, ਪਰ ਉਹ ਕਹਿੰਦਾ ਗ੍ਰੀਨ ਕਾਰਡ ਸਾਲ ਬਾਅਦ 2 ਸਾਲ ਬਾਅਦ ਤੁਹਾਡੀ ਜਿਹੜੀ ਰਿਕੁਆਇਰਮੈਂਟ ਟ੍ਰਿਗਰ ਹੁੰਦੀ ਆ, ਤੇ ਟੂ ਲੇਟ ਆ, ਸਾਨੂੰ 30 ਦਿਨਾਂ ਦੇ ਅੰਦਰ ਚਾਹੀਦੇ ਆ ਸਾਰਿਆਂ ਦੇ ਜਿਹੜੇ ਫਿੰਗਰਪ੍ਰਿੰਟ। ਇਹ ਫਿਰ ਘੱਲਿਆ ਕਰਨਗੇ ਆਪ ਵੀ, ਤੁਹਾਡੀ ਬਾਇਓਮੈਟ੍ਰਿਕ ਆ ਗਈ ਆ, ਫਿਰ ਇਹਨਾਂ ਨੂੰ ਆਪ ਵੀ ਤੇਜ਼ੀ ਕਰਨੀ ਪਊਗੀ, ਰਾਈਟ? ਨਹੀਂ, ਆਪਾਂ ਉਹ ਸਾਰਾ ਦੱਸਾਂਗੇ ਕਿਦਾਂ ਤੁਸੀਂ ਰਜਿਸਟਰ ਕਰਨਾ, ਕੀ ਕਰਨਾ। ਠੀਕ ਹੈ। ਤੇ ਇਹ ਕਹਿੰਦਾ ਕਿ ਕਈ ਵਾਰੀ ਜਿਹੜੀ ਤੁਹਾਡੀ ਫਿੰਗਰਪ੍ਰਿੰਟ ਆਉਂਦੀ ਸੀਗੀ, ਉਹ ਤਾਂ ਆਉਂਦੀ ਸੀਗੀ ਕਿ ਤੁਸੀਂ ਕੋਈ ਐਪਲੀਕੇਸ਼ਨ ਜਿਹੜੀ ਲਗਾਈ ਹੁੰਦੀ ਸੀਗੀ, ਜਿੱਦਾਂ ਮੰਨ ਲਓ ਵਰਕ ਪਰਮਿਟ ਲਗਾਇਆ ਜਾਂ ਵਾਵਾ ਲਾਤਾ ਜਾਂ ਕੁਝ ਵੀ ਲਾਤਾ, ਪਰ ਉਹ ਕਹਿੰਦਾ ਬਾਅਦ ਚ ਤੁਹਾਡੀ ਜਿਹੜੀ ਐਪਲੀਕੇਸ਼ਨ ਡਿਨਾਈ ਹੋ ਜਾਂਦੀ ਸੀ, ਤੁਸੀਂ ਸਿਸਟਮ ਚੋਂ ਬਾਹਰ ਹੋ ਜਾਂਦੇ ਹੈਗੇ, ਤੇ ਤੁਹਾਡੀ ਜਿਹੜੀ ਉਹ ਰਜਿਸਟ੍ਰੇਸ਼ਨ ਵਾਲੀਆਂ ਰਿਕੁਆਇਰਮੈਂਟ ਆ, ਉਹ ਉਹਦੇ ਵਿੱਚ ਹੀ ਬੰਦ ਕਰ ਦਿੱਤੀਆਂ ਜਾਂਦੀਆਂ ਸੀਗੀਆਂ। ਉਹ ਐਪਲੀਕੇਸ਼ਨ ਦੇ ਨਾਲ ਹੀ ਤੁਹਾਡਾ ਕੇਸ ਬੰਦ ਹੋ ਜਾਂਦਾ ਸੀਗਾ, ਉਹ ਲੈਪਸ ਹੋ ਜਾਂਦੀਆਂ ਸੀ। ਲੈਪਸ ਹੋ ਜਾਂਦੇ ਸੀ, ਉਹਨੂੰ ਕੋਈ ਵੇਖਦਾ ਨਹੀਂ ਸੀਗਾ। ਤੇ ਸੇਮ ਥਿੰਗ ਉਹ ਕਹਿੰਦਾ ਕਿ ਜਦੋਂ ਪੇਰੈਂਟ ਕਰਦਾ ਸੀਗਾ, ਤੇ ਜਿਹੜੇ ਜਵਾਕ ਸੀਗੇ ਡੈਰੀਵੇਟਿਵ ਬੈਨੀਫਿਸ਼ਰੀ ਸੀਗੇ,
ਉਹ ਵੀ ਕਈ ਵਾਰੀ ਫਿੰਗਰਪ੍ਰਿੰਟ ਨਹੀਂ ਦਿੰਦੇ ਸੀਗੇ, 14 ਸਾਲ ਤੋਂ ਛੋਟੇ ਹੁੰਦੇ ਸੀਗੇ, ਬਾਅਦ 'ਚ ਵੱਡੇ ਹੋ ਗਏ ਆ, ਤੇ ਉਹਨਾਂ ਦੀ ਵੀ ਫਿੰਗਰਪ੍ਰਿੰਟ ਏਦਾਂ ਹੀ ਫਾਈਲਾਂ ਦੇ ਵਿੱਚ ਜਿਹੜੀ ਬੰਦ ਹੋ ਜਾਂਦੀ ਸੀ, ਉਹ ਵੀ ਇਸ ਦੇਸ਼ 'ਚ ਰਹਿ ਰਹੇ ਆ, ਭਾਵੇਂ ਉਹਨਾਂ ਦੇ ਗ੍ਰੀਨ ਕਾਰਡ ਆ ਗਏ ਆ। ਸੋ ਇਹ ਕੀ ਕਹਿ ਰਿਹਾ ਕਿ ਗ੍ਰੀਨ ਕਾਰਡ ਹੋਲਡਰ ਵੀ ਭਾਵੇਂ ਤੁਹਾਡੇ ਕੇਸ ਪਾਸ ਹੋ ਗਏ, ਕੁਛ ਵੀ ਹੋ ਗਿਆ, ਤਾਂ ਵੀ ਸਾਨੂੰ ਚਾਹੀਦਾ, ਜਿਹੜੇ ਜਵਾਕ ਸੀਗੇ ਵੱਡੇ ਹੋ ਗਏ, ਸਾਰਿਆਂ ਦੇ ਫਿੰਗਰਪ੍ਰਿੰਟ ਸਾਨੂੰ ਜਿਹੜੇ ਚਾਹੀਦੇ ਆ, ਆਪਾਂ ਛੱਡਣਾ ਨਹੀਂ ਕਿਸੇ ਨੂੰ। ਮਤਲਬ ਕੋਈ ਸੇਫ ਲੰਘ ਆਇਆ, ਕੋਈ ਬਾਰਡਰ ਤੇ ਫੜ ਹੋ ਗਿਆ, ਕੋਈ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਕੈਨੇਡਾ ਤੋਂ ਆਇਆ ਜਿਹਦੇ ਫਿੰਗਰਪ੍ਰਿੰਟ ਨਹੀਂ ਸੀ ਹੋਏ, ਕੇਸ 485 ਅਪਲਾਈ ਕੀਤਾ ਆ, ਉਹਦੀ ਅਜੇ ਟ੍ਰਿਗਰ ਨਹੀਂ ਸੀ ਹੋਈ, ਕੇਸ ਕਿਸੇ ਦਾ ਫੇਲ ਹੋ ਗਿਆ ਜਾਂ ਉਹ ਬਾਹਰ ਹੋ ਗਿਆ, ਇਹਨਾਂ ਸਾਰਿਆਂ ਨੂੰ ਮਤਲਬ 100% ਹੀ ਕਹਿ ਲਓ ਵੀ ਬੰਦੇ ਸਾਰੇ ਜਿਹੜੇ ਆ ਰਜਿਸਟਰ ਉਹਨਾਂ ਨੂੰ ਕਰਨਾ ਪੈਣਾ ਆ, ਸਿਟੀਜ਼ਨ ਨੂੰ ਛੱਡ ਕੇ ਸਾਰਿਆਂ ਨੂੰ ਰਜਿਸਟਰ ਕਰਨਾ ਪੈਣਾ ਲੱਗਦਾ। ਜੀ, ਤੁਸੀਂ ਮੈਨੂੰ ਕਿਹਾ ਸੀ ਘੱਟ ਬੋਲਣਾ, ਮਾੜਾ ਨਹੀਂ ਕਿਸੇ ਦੇ ਬਾਰੇ ਬੋਲਣਾ, ਪਰ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਦਾ ਕਿ ਆ ਕਮੈਂਟ 'ਚ ਇੱਕ ਕਹਿੰਦਾ ਇਹਨਾਂ ਦੇ ਲੱਗਦਾ ਨਾਲ ਟਰੰਪ ਬਹਿ ਕੇ ਰੋਟੀ ਖਾਂਦਾ, ਇਹਨਾਂ ਨੂੰ ਡਾਇਰੈਕਟ ਅਪਡੇਟ ਦਿੰਦੇ ਆ, ਹਨਾ। ਉਹ ਸਮਝਦਾਰ ਇਨਸਾਨ ਇਹ ਇੰਟਰਿਮ ਫਾਈਨਲ ਰੂਲ ਨਾ ਪਬਲਿਸ਼ ਹੁੰਦਾ ਇਲਨ ਦੀ ਵੈਬਸਾਈਟ ਤੇ, ਉੱਥੋਂ ਦੀ ਪੜ੍ਹ ਕੇ ਤੁਹਾਨੂੰ ਕਾਨੂੰਨ ਦੱਸਦੇ ਆ, ਤੈਨੂੰ ਅਜੇ ਵੀ ਲੱਗਣ ਦੇ ਆ ਕਿ ਕਿਤੇ ਮਜ਼ਾਕ ਕਰਨ ਦੇ ਆ, ਥੋੜਾ ਜਿਹਾ ਮੇਰਾ ਵੀਰ ਮਾਰ ਆਪਣੇ ਨੂੰ। ਚਲੋ ਕੋਈ ਨੀ, ਇਹਨਾਂ ਨੇ ਨਹੀਂ ਹਟਣਾ, ਜਿਨ੍ਹਾਂ ਨੇ ਗੂਗਲ ਦੇ ਉੱਤੇ ਸਿਰਫ ਹੋਰ ਹੀ ਕੁਛ ਕਰਨਾ, ਉਹਨਾਂ ਨੂੰ ਇਹ ਚੀਜ਼ ਲੱਭਣੀ ਨਹੀਂ ਆਉਣੀ ਕਦੀ ਵੀ। ਉਹ ਉਦੋਂ ਨਹੀਂ ਪਤਾ ਲੱਗਣਾ ਜਿੱਦਣ ਆਈਸ ਵਾਲਿਆਂ ਨੇ ਮਾਰਿਆ ਛਾਪਾ, ਫਿਰ ਕਹਿਣਾ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਾ, ਉਦੋਂ ਫਿਰ ਕਹਿਣਾ ਚੇਤਾ ਆਉਣਾ ਯਾਰ ਉਦੋਂ ਦੱਸਦੇ ਸੀਗੇ ਏਦਾਂ। ਟਰੰਪ ਨਾਲ ਰੋਟੀ ਨਹੀਂ ਖਾਂਦੇ, ਟਰੰਪ ਇਹ ਜਿਹੜੇ ਕਾਨੂੰਨ ਆ ਨਾ ਇਹ ਉੱਥੇ ਛਪਦੇ ਆ, ਇਹ ਪੜ੍ਹ ਕੇ ਤੁਹਾਨੂੰ ਦੱਸ ਰਹੇ ਆ ਕਿ ਕੀ ਆ, ਉੱਥੋਂ ਦੀ ਸੋਰਸ ਆਫ ਇਨਫੋਰਮੇਸ਼ਨ ਜਿਹੜਾ ਇਹ ਉਹ ਹੁੰਦਾ ਵਾ, ਠੀਕ ਆ। ਇਹ ਕੋਈ ਮੈਂ ਬਣਾ ਨਹੀਂ ਰਿਹਾ ਕਿ 30 ਦਿਨ ਜੇਲ੍ਹ ਹੋ ਜਾਣੀ ਹੈ, ਏਦਾਂ ਵਾ, ਠੀਕ ਆ। ਤੇ ਹੁਣ ਇਹ ਜਿਹੜੀਆਂ ਗੱਲਾਂ ਹੋ ਸੀਗੀਆਂ ਨਾ ਕਿ ਪਹਿਲਾਂ ਕਈ ਵਾਰੀ ਜ਼ਰੂਰ ਆ ਕਿ ਕਾਨੂੰਨ ਤੁਹਾਡਾ ਥਿਓਰੈਟੀਕਲ ਹੁੰਦਾ ਸੀਗਾ, ਪਰ ਇਹ ਚੀਜ਼ਾਂ ਆਲਰੇਡੀ ਜਿਹੜੀਆਂ ਹੋ ਚੁੱਕੀਆਂ ਵਾ, ਪਿਛਲੇ ਹਫ਼ਤੇ ਜਿਹੜੇ ਲੋਕੀ ਆਏ ਸੀਗੇ ਆਲਰੇਡੀ ਤੁਹਾਨੂੰ ਦੱਸਣ ਲੱਗ ਪਏ ਆ ਲੋਕੀ ਕਿ ਇਹ ਚੀਜ਼ ਹੋ ਗਈ, ਫੜ ਲਿਆ, ਤੇ ਨਿਊਜ਼ ਦੇ ਵਿੱਚ ਇਹ ਤੁਹਾਨੂੰ ਨਾਰਮਲ ਮਿਲ ਜਾਣਾ ਕਿ ਸਿਟੀਜ਼ਨ ਵਗੈਰਾ ਨਾਲ ਕਿੱਦਾਂ ਧੱਕਾ ਕਰ ਰਿਹਾ, ਤੇ ਗ੍ਰੀਨ ਕਾਰਡ ਤੇ ਕੱਚੇ ਬੰਦੇ ਤੇ ਫਿਰ ਵੀ ਦੂਰ ਦੀ ਗੱਲ ਆ।